बिस्मिल्लाहिर्रहमानिर्रहीम अस्सलाम वालेकुम तमाम देखण ते सुनने वाले तमाम भरावां नूं बहुत सारा सलाम। ते जनाब जी असी अज मैं ते शाह चौधरी साहब अज खुले जे माहौल दे विच बाहर ज़मींदारे वाले माहौल दे विच ना फसलां बाड़ियां दे विच देखण आए हैं। ते शाह चौधरी साहब ने अज चौधरी साहब की वजह बनी है अज अज तुसीं कैप उतारी हुई मैं है देखिया डॉक्टर साहब तुसीं मेरे सिर वाल नूं वेखी जांदे हो। इस सिर दे तां पूरी दुनिया ते रौले पए आ। की रौले ने जरा रौले दसो वाज़े करो। रौले की होने आ ਇਹ ਬਾਲ ਤੇ ਝੜ ਗਿਆ ਰੱਬ ਵੱਲੋਂ अच्छा ਤੇ ਮੈਂ ਭੁੱਲ ਆਇਆ ਟੋਪੀ ਤੇ ਨਾ ਚਾਦਰ ਲਿਆਉਣੀ ਵੀ ਭੁੱਲ ਗਿਆ। ਹਾਂਜੀ ਉਤੋਂ ਠੰਡ ਪੈਂਦੀ ਹੈ ਨਾ ਜਿਵੇਂ ਹਾਂਜੀ ਤੇ ਪਤਾ ਲੱਗਦਾ ਜਿਵੇਂ ਫ੍ਰਿਜ ਦਾ ਉਤਲਾ ਖਾਨਾ ਹੁੰਦਾ। अच्छा अच्छा ਤੇ अच्छा ਮੈਨੂੰ ਪਤਾ ਜਿਵੇਂ ਬੈਠਾ ਮੈਂ ਕਿਹਾ ਹੁਣ ਚਲੋ ਡਾਕਟਰ ਸਾਹਿਬ ਨਾਲ ਆਏ ਆ ਹਾਂਜੀ ਹਾਂਜੀ ਤੇ ਟਾਈਮ ਵੀ ਦੇਣਾ। ਡਾਕਟਰ ਸਾਹਿਬ ਅਸਲ ਦੇ ਵਿੱਚ ਗੱਲ ਇਹ ਆ ਕਿ ਇਹ ਵਾਲ ਝੜ ਜਾਣ ਨਾਲ ਕਹਿੰਦੇ ਆ ਕਿ ਬੰਦੇ ਕੋਲ ਪੈਸੇ ਆ ਜਾਂਦੇ ਆ ਇੰਜ ਹੋ ਜਾਂਦਾ। अच्छा ਤੇ ਇਹਦਾ ਮਤਲਬ ਇਹ ਆ ਵੀ ਇਹ ਜਿਹੜੇ ਆਪਣੇ ਹੈਗੇ ਨੇ ਨਾ ਵਜ਼ੀਰ ਆਜ਼ਮ ਸਾਹਿਬ ਸਾਬਕਾ ਉਹਨਾਂ ਕੋਲ ਇਸੇ ਵਜ੍ਹਾ ਤੋਂ ਨਹੀਂ ਕਿਤੇ ਪੈਸੇ ਆ ਗਏ। ਉਹਨਾਂ ਨੂੰ ਬਸ ਮਸ਼ਹੂਰ ਕਰ ਦਿੱਤਾ ਨਾਂ ਲੈ ਲੈ ਕੇ। ਹਾਂਜੀ ਹਾਂਜੀ ਉਦਾਂ ਤੇ ਵਿਚਾਰੇ ਮੈਂ ਤੂੰ ਦੇਖਿਆ ਮਾੜੇ ਜੀ ਨੇ ਸਾਡੇ ਵਰਗੇ ਮਿਹਨਤ ਮਜ਼ਦੂਰੀ ਕਰਦੇ ਉਹ ਵੀ ਗੰਜੇ ਗੰਜੇ ਹੁੰਦੇ ਨੇ ਗੰਜੇ ਹੁੰਦੇ ਨੇ। ਗੰਜ ਨਾਲ ਪੈਸੇ ਹੋਣੇ ਜ਼ਰੂਰੀ ਨਹੀਂ। ਕਈ ਬੰਦੇ ਚਿੰਨਾ ਕਰਾ ਦਿੰਦੇ ਵੀ ਸ਼ਾਇਦ ਸਾਕੋ ਪੈਸੇ ਆ ਜਾਣ। ਤੇ ਡਾਕਟਰ ਸਾਹਿਬ ਆਪਾਂ ਆਉਂਦੇ ਮੌਜੂ ਤੇ ਸੱਜਣੋ ਤੇ ਬੇਲੀਓ ਤੁਸੀਂ ਡਾਕਟਰ ਇਫਤਖਾਰ ਹੁਸੈਨ ਅਫੀਸ਼ੀਅਲ YouTube ਚੈਨਲ ਦੇਖਦੇ ਪਏ ਤੇ ਇੱਥੇ ਦੇਖਦੇ ਪਏ ਪਿੰਡ ਦੀਆਂ ਗੱਲਾਂ। ਤੇ ਡਾਕਟਰ ਸਾਹਿਬ ਤੁਹਾਨੂੰ ਮੈਂ ਦੱਸਣਾ ਸੀ ਤੁਸੀਂ ਸਰਦੀ ਦਾ ਜ਼ਿਕਰ ਕੀਤਾ ਨਾ। ਹਾਂਜੀ ਹਾਂਜੀ ਸਰਦੀ ਦਾ ਜ਼ਿਕਰ ਇਹ ਆ ਕਿ ਆਪਾਂ ਅਕਸਰ ਦੇਖਿਆ ਨਾ ਅੱਲਾਹ ਪਾਕ ਸਾਰਿਆਂ ਦੀਆਂ ਮਾਵਾਂ ਜਿਨ੍ਹਾਂ ਦੀਆਂ ਸਿਰ ਤੇ ਨੇ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਾ ਸਲਾਮਤ ਤਾਂ ਕਿਆਮਤ ਰੱਖੇ ਤੇ ਜਿਨ੍ਹਾਂ ਦੀਆਂ ਚਲ ਗਈਆਂ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ ਤੇ ਉਹਨਾਂ ਦੇ ਬਾਕੀ ਮੇਰੇ ਮਿੱਤਰਾਂ ਵੇਲੀਆਂ ਨੂੰ ਸਬਰ ਦੇਵੇ। ਆਪਾਂ ਕਈ ਦਫਾ ਨਾ ਚਾਦਰ ਲੈ ਕੇ ਸੌਂ ਜਾਂਦੇ ਰਾਤ ਨੂੰ। ਹਾਂਜੀ ਹਾਂਜੀ ਜੇ ਚਾਦਰ ਲੈ ਕੇ ਸੌਂਦੇ ਆ ਠੰਡ ਹੁੰਦੀ ਪਤਾ ਨਹੀਂ ਲੱਗਦਾ ਨੀਂਦ ਚੜੀ ਹੁੰਦੀ। ਹਾਂਜੀ ਹਾਂਜੀ ਤੇ ਜਦੋਂ ਸਵੇਰੇ ਉੱਠਦੇ ਆ ਨਾ ਜੇ ਉੱਤੇ ਰਜ਼ਾਈ ਹੋਵੇ ਨਾ ਹਾਂਜੀ ਤੇ ਸਮਝੋ ਇਹ ਜਿਹਨੇ ਦਿੱਤੀ ਆ ਨਾ ਉਹਦਾ ਨਾਮ ਮਾਂ ਆ। ਬਿਲਕੁਲ ਮਾਂ ਉਹ ਸ਼ੈ ਹੁੰਦੀ ਆ। ਬੇਸ਼ੱਕ ਠੀਕ ਆ ਤੇ ਬਾਕੀ ਡਾਕਟਰ ਸਾਹਿਬ ਇਹ ਦੀਨ ਦੁਨੀਆ ਤੇ ਰਹਿ ਜਾਣਾ ਇੱਥੇ ਸਾਰੀਆਂ ਗੱਲਾਂ ਬਾਤਾਂ ਇਹ ਤਾਂ ਹੁੰਦੀਆਂ ਹੀ ਰਹਿੰਦੀਆਂ। ਸਾਰੇ ਸੱਜਣ ਮੇਰੇ ਮਿੱਤਰ ਬੇਲੀ ਦੇਖਦੇ ਹੀ ਆ ਤੇ ਆਪਾਂ ਨਾਕਸ਼ ਜਿਹੀਆਂ ਗੱਲਾਂ ਕਰਦੇ ਆ। ਕਈਆਂ ਨੂੰ ਪਸੰਦ ਆਉਂਦੀਆਂ ਕਈਆਂ ਨੂੰ ਨਹੀਂ ਤੇ ਕਈਆਂ ਨੂੰ ਨਹੀਂ ਵੀ ਆਉਂਦੀਆਂ। ਜਿਹਨਾਂ ਨੂੰ ਨਹੀਂ ਅਸਲ ਵਿੱਚ ਚੌਧਰੀ ਸਾਹਿਬ ਗੱਲ ਇਹ ਕਿ ਹਰ ਇੱਕ ਦਾ ਇੱਕ ਆਪਣਾ ਮਾਈਂਡ ਆ ਤੇ ਉਹ ਉਸ ਲੈਵਲ ਦੇ ਹਿਸਾਬ ਨਾਲ ਹੀ ਸੋਚਦਾ ਵਾ। ਦੇਖੋ ਨਾ ਇੱਕ ਬੰਦਾ ਅਮੀਰ ਆ ਉਹਦਾ ਹੋਰ ਹਿਸਾਬ ਕਿਤਾਬ ਸੋਚਣ ਦਾ, ਇੱਕ ਬੰਦਾ ਗਰੀਬ ਆ ਉਹਦਾ ਹਿਸਾਬ ਕਿਤਾਬ ਹੋਰ ਸੋਚਣ ਦਾ। ਅਸਲ ਵਿੱਚ ਡਾਕਟਰ ਸਾਹਿਬ ਗੱਲ ਇਹ ਆ ਕਿ ਜਿਨ੍ਹਾਂ ਨੂੰ ਨਹੀਂ ਵੀ ਪਸੰਦ ਆਉਂਦੀ ਨਾ ਅਸੀਂ ਉਹਨਾਂ ਕੋਲ ਵੀ ਮਾਜ਼ਰਤ ਕਰਦੇ ਹਾਂ ਤੇ ਸਾਨੂੰ ਕਿਸੇ ਨੂੰ ਵੀ ਹਿੱਟ ਕਰਨਾ ਤੇ ਸਾਡਾ ਬਿਲਕੁਲ ਹੀ ਇਹ ਸੇਵਾ ਨਹੀਂ ਹੈਗਾ। ਤੇ ਕਈ ਬੰਦੇ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਡਾਕਟਰ ਸਾਹਿਬ। ਕਈ ਬੰਦੇ ਹੁੰਦੇ ਨਾ ਗਾਜਰ ਸਬਜ਼ੀ ਲੈਣ ਗਏ ਰੇਹੜੀ ਤੋਂ ਤੇ ਗਾਜਰ ਚੁੱਕ ਕੇ ਖਾ ਲਈ ਤੇ ਪੁੱਛੋ ਕੀ ਆ ਕਿ ਵਟਾ ਮਨ ਇਹ ਆ। ਉਹ ਅੱਲਾ ਦੇ ਬੰਦਿਆ ਤੂੰ ਫਰੀ ਚੁੱਕ ਕੇ ਖਾਧੀ ਵਟਾ ਮਨ ਇਹ ਦੇ ਨਾਲ ਗੁਨਾਹ ਵੀ ਹੁੰਦਾ। ਵਟਾ ਮਨ ਇਹ ਤਾਂ ਹੁੰਦਾ ਜੇ ਪੈਸੇ ਲੈ ਕੇ ਖਾਈਏ ਤਾਂ ਠੀਕ ਆ। ਤੇ ਉਹ ਕਈ ਬੰਦਿਆਂ ਨੇ ਤੇ ਉਹਨਾਂ ਨੇ ਤਾਂ ਸਾੜ ਕੱਢਣਾ ਹੀ ਕੱਢਣਾ। ਤੇ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਨੇ। ਬਲਕਿ ਮੇਰੇ ਮਿੱਤਰੋ ਬੇਲੀਓ ਜਿਹੜੇ ਕੋਈ ਸਾਡੇ ਤੇ ਦੱਸਦਾ ਨਾ ਸਾਨੂੰ ਸਾਡੀਆਂ ਖਾਮੀਆਂ ਅਸੀਂ ਬੜੇ ਖੁਸ਼ ਹੁੰਦੇ ਆ ਕਿ ਇਹਨਾਂ ਨੇ ਸਾਡੀਆਂ ਖਾਮੀਆਂ ਸਾਨੂੰ ਦੱਸਦੇ ਨੇ। ਸਾਨੂੰ ਬੜੀ ਖੁਸ਼ੀ ਹੁੰਦੀ। ਬਲਕਿ ਤੁਸੀਂ ਸਾਨੂੰ ਕਮੈਂਟ 'ਚ ਦੱਸਿਆ ਕਰੋ ਸਾਡੀਆਂ ਗਲਤੀਆਂ ਜਿਹੜੀਆਂ ਹੈ ਨਾ ਤੁਸੀਂ ਹੁਣ ਦੱਸੋਗੇ ਤਾਂ ਅਸੀਂ ਇਹਨੂੰ ਬਿਹਤਰ ਕਰਾਂਗੇ ਨਾ। ਅਸੀਂ ਤਾਂ ਨਵਾਂ ਕੰਮ ਸ਼ੁਰੂ ਕੀਤਾ ਠੀਕ ਆ ਤੁਹਾਡੀ ਵਾਸਤੇ ਹੀ ਕੀਤਾ ਨਾ। ਅਸੀਂ ਨਵਾਂ ਤੇ YouTube ਤੇ ਆਏ ਹਾਂ ਤੇ ਫੌਰਨ ਹੀ ਤੇ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਸਾਨੂੰ ਪਸੰਦ ਵੀ ਕੀਤਾ। ਉਹਨਾਂ ਦਾ ਅਸੀਂ ਤਹਿ ਦਿਲ ਨਾਲ ਸ਼ੁਕਰੀਆ ਵੀ ਕਰਦੇ ਹਾਂ ਇਹਦਾ। ਤੇ ਹੋਰ ਡਾਕਟਰ ਸਾਹਿਬ ਸਰ ਮੈਂ ਪੁੱਛਣਾ ਇਹ ਸੀ ਕਿ ਇਸ ਦਫਾ ਜਿਹੜਾ ਨਾ ਕੁਛ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਅਜੇ ਤਾਈਂ ਇੱਕ ਤਾਂ ਮੌਸਮ ਬਹੁਤ ਜ਼ਿਆਦਾ ਗਰਮ ਦਸੰਬਰ ਵਾਲੀਆਂ ਗੱਲਾਂ ਨਹੀਂ ਹੈਗੀ ਤੇ ਫਸਲਾਂ ਤੇ ਇਹਦਾ ਬਹੁਤ ਜ਼ਿਆਦਾ ਅਸਰ ਪਿਆ ਹੋਇਆ। ਐਤਕੀ ਬਹੁਤ ਮਾਯੂਸ ਕੁਨ ਜਿਹੜੇ ਜ਼ਿਮੀਂਦਾਰਾਂ ਵਾਸਤੇ। ਐਤਕੀ ਤੇ ਡਾਕਟਰ ਸਾਹਿਬ ਤੁਹਾਨੂੰ ਕੀ ਦੱਸਾਂ। ਹਾਂਜੀ ਜਦੋਂ ਵੇਖਦੇ ਆ ਨਾ ਜ਼ਿਮੀਂਦਾਰ ਤੇ ਪਹਿਲਾਂ ਹੀ ਪਰੇਸ਼ਾਨ ਸੀ। ਹਾਂਜੀ ਬਿਲਕੁਲ ਤੁਸੀਂ ਵੀ ਜ਼ਿਮੀਂਦਾਰਾ ਕਰਦੇ ਹੋ ਤੁਹਾਨੂੰ ਵੀ ਪਤਾ ਮੈਂ ਵੀ ਕਰਦਾ। ਜ਼ਿਮੀਂਦਾਰ ਤਾਂ ਪਹਿਲੇ ਹੀ ਪਰੇਸ਼ਾਨ ਸੀ ਵਿਚਾਰੇ। ਕਪਾਹ ਤੋਂ ਫੁੱਟੀ ਨਾ ਵਿਕੀ ਤੇ ਬਾਹਰ ਦੇ ਮੁਲਕਾਂ 'ਚ ਰੂਈ ਲੈ ਲਈ ਤੇ ਜ਼ਿਮੀਂਦਾਰ ਹਜੇ ਬੈਠਾ ਆਸ ਦੇ ਵਿੱਚ ਖਾਦਾਂ ਮਹਿੰਗੀਆਂ ਲਈਆਂ ਤੇ ਅੱਗੋਂ ਖੇਤ ਹੋ ਗਿਆ ਜਲਦੀ ਖਾਲੀ। ਗਰਮੀ ਦੇ ਨਾਲ ਕਣਕਾਂ ਨੇ ਸਿੱਟੇ ਕੱਢ ਲਏ ਨੇ। ਹੁਣ ਉਹਦੇ ਤੋਂ ਪਰੇਸ਼ਾਨ ਆ ਕਿ ਇਹ ਕੀ ਬਣੇਗਾ। ਠੀਕ ਆ ਅੱਗੇ ਤੇ ਸਰਦੀ ਇੰਨੀ ਹੁੰਦੀ ਸੀ ਦਸੰਬਰ ਦੇ ਵਿੱਚ ਧੁੰਦਾਂ ਪੈਂਦੀਆਂ ਸੀ ਨਜ਼ਰ ਨਹੀਂ ਸੀ ਆਉਂਦਾ ਕੁਛ ਵੀ। ਤੇ ਹਾਲਾਤ ਗਰਮ ਨੇ ਇਹ ਹਾਲਾਤ ਇਹ ਸਾਡੀਆਂ ਕਰਤੂਤਾਂ ਹੀ ਇੰਜ ਦੀਆਂ ਸਾਨੂੰ ਆਪ ਨੂੰ ਨਾ ਸਾਰਿਆਂ ਨੂੰ
ਨੇਕ ਹੋਣਾ ਚਾਹੀਦਾ, ਅੱਲਾ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਬਿਲਕੁਲ ਤੇ ਅੱਲਾ ਪਾਕ ਸਾਰਿਆਂ ਤੇ ਕਰਮ ਕਰੇ। ਅੱਲਾ ਪਾਕ ਜਿੱਥੇ ਵੀ ਰੱਖਦਾ ਉਹ ਠੀਕ ਰੱਖਦਾ। ਇਹਦੇ ਵਿੱਚ ਅੱਲਾ ਪਾਕ ਦੀ ਹਿਕਮਤ ਆ ਕਿ ਸਰਦੀ ਗਰਮੀ ਕਿਉਂ ਘੱਟ ਆ ਕਿਉਂ ਵੱਧ ਆ, ਇਹ ਤੇ ਉਹਨੂੰ ਪਤਾ ਨਾ। ਬਿਲਕੁਲ ਜੀ, ਇਹਦੀ ਕੋਈ ਸ਼ੱਕ ਨਹੀਂ। ਲੇਕਿਨ ਇਹਦੇ ਤੇ ਇਹਦਾ ਫਸਲਾਂ ਤੇ ਜਿਹੜਾ ਨਾ ਬੜਾ ਅਸਰਾਤ ਪਿਆ, ਜਿਹਦੇ ਤੋਂ ਕਿਸਾਨ ਛੋਟਾ ਜਿਹੜਾ ਨਾ ਉਹ ਬੜਾ ਹੀ ਪਰੇਸ਼ਾਨ। ਬਿਲਕੁਲ ਇਹਦੀਆਂ ਫਿਰ ਚੌਧਰੀ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਤਕੀ ਰੇਟ ਨਹੀਂ ਮਿਲਿਆ। ਜ਼ਿਮੀਦਾਰ ਦੀ ਇੱਕ ਫਸਲ ਮਾੜੀ ਹੋਈ ਆ, ਦੂਸਰਾ ਰੇਟ ਨਹੀਂ ਮਿਲਿਆ। ਇਹ ਰੇਟ ਦੀ ਵਜ੍ਹਾ ਤੋਂ ਨਾ ਬਹੁਤ ਸਾਰੇ ਜਿਹੜੇ ਮਿੱਤਰ ਮੇਰੇ ਸੱਜਣ ਬੇਲੀ ਨੇ ਨਾ, ਉਹਨਾਂ ਨੇ ਬੱਚਿਆਂ ਦੀਆਂ ਸ਼ਾਦੀਆਂ ਰੁਕ ਗਈਆਂ। ਬਿਲਕੁਲ ਇਹਦੀਆਂ ਸਭ ਤੋਂ ਵੱਡਾ ਮਾਮਲਾ ਕਿਉਂਕਿ ਬੱਚਿਆਂ ਦੀਆਂ ਸ਼ਾਦੀਆਂ ਫਸਲ ਵੇਚਣੀ ਸੀ ਤੇ ਕਰਨੀ ਸੀ ਨਾ। ਜਿਹੜੇ ਕੋਲ ਸੀ ਗਾਂ ਠੇਕੇ ਭਰ ਲਏਗਾ, ਖਾਦਾਂ ਸ਼ਾਦਾਂ ਲੈ ਲਈਆਂ ਤੇ ਟਰੈਕਟਰਾਂ ਦੇ ਡੀਜ਼ਲ ਵਗੈਰਾ ਹਰ ਚੀਜ਼ ਤੇ ਮਹਿੰਗੀ ਹੋਈ ਅਗਲੀ ਫਸਲ ਸੰਭਾਲਣ ਲਈ ਨਾ। ਤੇ ਇਸ ਵਾਸਤੇ ਸ਼ਾਦੀਆਂ ਤੋਂ ਬੜੇ ਪਰੇਸ਼ਾਨ ਨੇ ਤੇ ਅੱਲਾ ਪਾਕ ਰਹਿਮਤ ਕਰੇ ਸਾਰਿਆਂ ਤੇ। ਬਿਲਕੁਲ ਜੀ, ਅੱਲਾ ਪਾਕ ਸਾਰਿਆਂ ਨੂੰ ਅੱਲਾ ਪਾਕ ਜਿਹੜਾ ਨਾ ਗੈਬ ਚ ਹੀ ਦੇਵੇ। ਤੇ ਸਰ ਚੌਧਰੀ ਸਾਹਿਬ ਅਖੀਰ ਤੇ ਕੋਈ ਫਾਈਨਲੀ ਫਨੀ ਜਾਂ ਕੋਈ ਅਗਰ ਕੋਈ ਸੁਣਾ ਦਵੋ ਲਤੀਫਾ ਜਾਂ ਕੋਈ ਗੱਲਬਾਤ ਇਸ ਤਰ੍ਹਾਂ ਜਿਹੜੀ ਆਪਣੇ ਦੇਖਣ ਸੁਣਨ ਵਾਲਿਆਂ ਨੂੰ ਜ਼ਰਾ ਪਸੰਦ ਆਵੇ। ਫਨੀ ਜੀ ਡਾਕਟਰ ਸਾਹਿਬ ਹੁਣ ਕੀ ਸੁਣਾਵਾਂ, ਹੁਣ ਤੇ ਉਮਰ ਨਹੀਂ ਰਹੀ ਫਨੀ ਜੀ ਸੁਣਾਉਣ ਵਾਲੀ। ਅੱਛਾ, ਫਨੀ ਜੀ ਸੁਣਾਉਣ ਵਾਲੀ ਮਾਰਕੀਟਿੰਗ ਆਪਾਂ ਗੱਲਾਂ ਕਰਦੇ ਆ ਨਾ, ਤੇ ਆ ਕੋਈ ਸ਼ੈਂਪੂ ਵੇਚਣ ਵਾਲਾ ਆ ਗਿਆ, ਜਦੋਂ ਸ਼ੈਂਪੂ ਤੁਹਾਨੂੰ ਵੇਚੇਗਾ ਨਾ ਆ ਕੇ, ਇਹ ਗੁਰ ਦੀ ਗੱਲ ਆ, ਇਹ ਨੋਟ ਕਰ ਲਿਓ। ਇਹ ਸ਼ੈਂਪੂ ਵੇਚਣ ਵਾਲਾ ਆ ਗਿਆ ਨਾ, ਤਾਂ ਪਤਾ ਇਹਨਾਂ ਸ਼ੈਂਪੂ ਨਾਲ ਨਹਾਉਣਾ, ਇਹ ਲੈਫ ਬੋਏ ਸਾਬਣ ਆ ਜੀ, ਉਹਦੀਆਂ ਤਾਰੀਫਾਂ ਕਰੇਗਾ, ਆਪਾਂ ਲੈ ਲਾਂਗੇ ਨਹਾ ਲਾਂਗੇ, ਕੋਈ ਨਾ ਕੋਈ ਬੰਦਾ ਲੈ ਹੀ ਲਏਗਾ। ਜ਼ਿਮੀਦਾਰਾਂ ਨੂੰ ਖਾਦ ਦੀ ਗੱਲ ਸੁਣਾਵਾਂਗੇ, ਵੰਡੇ ਦੀ ਸੁਣਾਵਾਂਗੇ, ਉਹ ਲੈ ਲਏਗਾ। ਤੇ ਮਾਰਕੀਟਿੰਗ ਪਤਾ ਕਿਹਨੂੰ ਕਹਿੰਦੇ ਨੇ? ਮਾਰਕੀਟਿੰਗ ਇਹਦਾ ਨਾਂ ਆ ਕਿ ਤੁਸੀਂ ਜਾਓ ਕੰਘੀ ਲੈ ਕੇ ਤੇ ਕੰਘੀ ਗੰਜੇ ਨੂੰ ਵੇਚੋ, ਜਿਵੇਂ ਮੈਂ ਆ ਨਾ ਉਹਨੂੰ, ਕਿਉਂਕਿ ਉਹਨੂੰ ਤਾਂ ਲੋੜ ਕੋਈ ਨਹੀਂ, ਉਹਨੂੰ ਕਹਿੰਦੇ ਮਾਰਕੀਟਿੰਗ। ਗੰਜੇ ਨੂੰ ਵੀ ਕੰਘੀ ਦੇ ਕੇ ਤੋੜ ਦੇਣਾ। ਤੇ ਇਹ ਲਾਜ਼ਮੀ ਨਹੀਂ ਜ਼ਿਮੀਦਾਰ ਨਾਲ ਜਾਂ ਤੇ ਡਿਗਰੀਆਂ ਲੈ ਲਈਆਂ, ਨੌਕਰੀਆਂ ਲਈ। ਤੇ ਮੇਰੇ ਸੱਜਣੋ ਮਿੱਤਰੋ, ਇਹ ਬੱਚਿਆਂ ਨੂੰ ਕੋਈ ਰੋਜ਼ਗਾਰ ਸਿਖਾਓ, ਕੋਈ ਡਿਪਲੋਮੇ ਕਰਾ ਦਿਓ, ਠੀਕ ਆ। ਤੇ ਲਾਜ਼ਮੀ ਤੇ ਨਹੀਂ ਵੀ ਨੌਕਰੀਆਂ ਹੀ ਲੈਣੀਆਂ ਨੇ, ਤੇ ਕੰਮ ਸ਼ਾਮ ਸਿਖਾ ਦਿਓ। ਤੇ ਅੱਜ ਕੱਲ੍ਹ ਬਿਜ਼ਨਸ ਛੋਟੇ ਥੋੜੇ ਪੈਸਿਆਂ ਨਾਲ ਵੀ ਸ਼ੁਰੂ ਹੋ ਜਾਂਦੇ ਨੇ। ਅੱਛਾ ਚੌਧਰੀ ਸਾਹਿਬ, ਸਭ ਤੋਂ ਵੱਡਾ ਜਿਹੜਾ ਮਾਮਲਾ ਆਪਣਾ ਜਾ ਰਿਹਾ ਵੀਡੀਓਜ਼ ਨੂੰ ਲੋਕ ਦੇਖਦੇ ਜ਼ਿਆਦਾ ਨੇ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਹੈ। ਉਹਦੇ ਮਤਲਬ ਥੋੜਾ ਕਰ ਦਿਓ ਕਿ ਵੀਡੀਓ ਨੂੰ ਦੇਖਦੇ ਵਾਚ ਜ਼ਿਆਦਾ ਕਰਦੇ ਆ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਆ। ਕੁਛ ਡਾਕਟਰ ਸਾਹਿਬ ਆਪਾਂ ਵੀ ਨਵੇਂ ਸੀ, ਹਾਂਜੀ, ਤੇ ਕੁਝ ਸੱਜਣ ਮਿੱਤਰ ਆਪਣੇ ਨਾਲ ਜੁੜਦੇ ਜਾਂਦੇ ਨੇ ਤੇ ਕਹਿੰਦੇ ਨਹੀਂ 1 ਤੇ 1 11 ਤੇ ਹੌਲੀ ਮਿਲਦੇ ਜਾਂਦੇ ਨੇ। ਮਾਸ਼ਾਅੱਲਾ ਚੈਨਲ ਆਪਣਾ ਨੱਸਾ ਹੀ ਜਾਂਦਾ। ਆਪਣਾ ਚੈਨਲ ਤੇ ਅੱਲਾ ਦੇ ਬੰਦੇ ਇੰਜ ਨੱਸਦਾ ਜਿਵੇਂ ਚਾਈਨਾ ਨੇ ਇੱਕ ਟ੍ਰੇਨ ਨਹੀਂ ਬਣਾਈ, ਉਹ ਵੱਡੀ ਸਪੀਡ ਵਾਲੀ, ਬਿਜਲੀ ਵਾਲੀ। ਆਪਣਾ ਤੇ ਮਾਸ਼ਾਅੱਲਾ ਉਂਝ ਨੱਸਦਾ। ਤੇ ਲੇਕਿਨ ਇਹ ਸਾਰੇ ਸੱਜਣਾ ਮਿੱਤਰਾਂ ਦੇ ਤਾਵਨ ਨਾਲ ਹੀ ਆ। ਇਹ ਮਿੱਤਰੋ ਤੇ ਵੇਲੀਓ ਤੇ ਸੱਜਣੋ, ਤੇ ਤੁਸੀਂ ਨਾ ਇਹਨੂੰ ਸਬਸਕ੍ਰਾਈਬ ਵੀ ਕਰੋ, ਇਹਨੂੰ ਲਾਈਕ ਵੀ ਕਰੋ ਤੇ ਸਪੋਰਟ ਵੀ ਕਰਿਆ ਕਰੋ। ਤੇ ਕੋਈ ਗਲਤੀ ਕਤਾਈ ਹੁੰਦੀ ਤੇ ਕਮੈਂਟਸ ਦੇ ਵਿੱਚ ਦੱਸਿਆ ਵੀ ਕਰੋ, ਠੀਕ ਆ। ਅਸੀਂ ਬੜੇ ਖੁਸ਼ ਹੁੰਨੇ ਆ ਕਿ ਸਾਡੀ ਖਾਮੀ ਕੱਢੀ ਆ, ਠੀਕ ਆ ਜਨਾਬ। ਸਾਰੇ ਦੇਖਣ ਸੁਣਨ ਵਾਲੇ ਮਿੱਤਰਾਂ ਭਰਾਵਾਂ ਨੂੰ ਜੀ ਇਹ ਰਿਕੁਐਸਟ ਹੈ ਕਿ ਉਹ ਦੇਖ ਤੇ ਲੈਂਦੇ ਨੇ ਤੇ ਨਾ ਸਬਸਕ੍ਰਾਈਬ ਨਹੀਂ ਕਰਦੇ ਹੈ। ਤੇ ਉਹਨਾਂ ਵਾਸਤੇ ਇਹ ਇੱਕ ਦਫਾ ਫੇਰ ਰਿਕੁਐਸਟ ਕਰਨੀ ਹੈ ਕਿ ਉਹ ਸਾਡੇ ਚੈਨਲ ਨੂੰ ਜ਼ਰਾ ਸਬਸਕ੍ਰਾਈਬ ਵੀ ਕਰ ਦਿਆ ਕਰਨ। ਤੇ ਇਹ ਪਿੰਡ ਦੀਆਂ ਗੱਲਾਂ ਜਿਹੜੀਆਂ ਨਾ, ਇਹ ਭੁੱਲਣਾ ਨਹੀਂ ਹੈ। ਤੇ ਬੱਚੇ ਦੇ ਨਾਂ ਤੇ ਪਿੰਡ ਦੀਆਂ ਗੱਲਾਂ, ਇਹ ਪਿੰਡ ਦੀਆਂ ਗੱਲਾਂ ਤੇ ਫਿਰ ਪਿੰਡਾਂ 'ਚ ਹੀ ਹੁੰਦੀਆਂ ਨਾ, ਠੀਕ ਆ। ਤੇ ਨਵੀਂ ਆਉਣ ਵਾਲੀ ਵੀਡੀਓ ਤਾਈਂ ਸਰ ਮੈਨੂੰ ਤੇ ਸ਼ਾਹ ਚੌਧਰੀ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਤੇ ਨਾਰਾਜ਼ ਵੀ ਨਹੀਂ ਹੋਣਾ। ਅੱਜ ਤੁਸੀਂ ਸਾਨੂੰ ਨਾ ਥੋੜਾ ਜਿਹਾ ਬਰਦਾਸ਼ਤ ਕੀਤਾ, ਕਿਉਂਕਿ ਅਸੀਂ ਅੱਜ ਆਪ ਹੀ ਆਏ ਆ। ਅਸੀਂ ਕੋਈ ਦੱਸਣਾ ਚਾਹੁੰਦੇ ਸੀ ਦਿਲ ਦੀਆਂ ਗੱਲਾਂ ਤੁਹਾਨੂੰ, ਤੇ ਜਨਾਬ ਦੀ ਬੜੀ ਮਿਹਰਬਾਨੀ, ਤੁਸੀਂ ਐਂਡ ਤੇ ਸਾਨੂੰ ਵੇਖਿਆ, ਬੜੀ ਮਿਹਰਬਾਨੀ।